ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯਰੂਸ਼ਲਮ ਅਤੇ ਗਾਜ਼ਾ ਵਿੱਚ ਫਲਸਤੀਨੀਆਂ ਅਤੇ ਇਜ਼ਰਾਈਲੀ ਫੌਜਾਂ ਵਿਚਕਾਰ ਹਿੰਸਕ ਘਟਨਾਵਾਂ ਦਾ ਜਿਹੜਾ ਸਿਲਸਿਲਾ ਹੈ ਉਹ ਤੇਜ਼ ਹੁੰਦਾ ਜਾ ਰਿਹਾ ਹੈ ਔਰ ਯੂਨਾਈਟਿਡ ਨੇਸ਼ਨਜ਼ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਹਾਲਾਤ ਕਿਸੇ ਵੇਲੇ ਵੀ ਜੰਗ ਵਿੱਚ ਜਿਹੜੇ ਨੇ ਉਹ ਤਬਦੀਲ ਹੋ ਸਕਦੇ ਹਨ। ਸੋ ਵਿਊਅਰਸ, ਇਸ ਝਗੜੇ ਦੀ ਜੜ ਕਿੱਥੇ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਇਸ ਵੇਲੇ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਖਬਰ ਹੈ ਉਹ ਮਿਡਲ ਈਸਟ, ਯਰੂਸ਼ਲਮ, ਗਾਜ਼ਾ ਸਟ੍ਰਿਪ ਔਰ ਜਿਵੇਂ ਯੂਨਾਈਟਿਡ ਨੇਸ਼ਨਸ ਨੇ ਖਦਸ਼ਾ ਜ਼ਾਹਰ ਕੀਤਾ ਹੈ, ਹੋਰ ਵੀ ਇੰਡੀਪੈਂਡੈਂਟ ਜਿਹੜੇ ਲੋਕ ਦੁਨੀਆ ਦੀ ਨਬਜ਼ ਨੂੰ ਸਮਝਦੇ ਨੇ, ਚੇਂਜਸ ਕੀ ਹੁੰਦੀਆਂ ਨੇ, ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਜੋ ਇਜ਼ਰਾਈਲੀ ਫੌਜ, ਉਹਨਾਂ ਦੇ ਸਿਕਿਉਰਿਟੀ ਦਸਤਿਆਂ ਔਰ ਫਲਸਤੀਨੀਆਂ ਦੇ ਵਿਚਕਾਰ ਜੋ ਇਹ ਟਕਰਾਅ ਚੱਲ ਰਿਹਾ ਹੈ, ਇਹ ਫੁੱਲ ਫਲੈਜਡ ਵਾਰ ਦੇ ਵਿੱਚ ਵੀ ਕਨਵਰਟ ਹੋ ਸਕਦਾ ਹੈ। ਔਰ ਆਲਰੇਡੀ ਜੋ ਕੁਛ ਵਾਪਰਿਆ ਯਰੂਸ਼ਲਮ 'ਚ, ਸਭ ਤੋਂ ਪਹਿਲਾਂ ਅਲ-ਅਕਸਾ ਮਸਜਿਦ ਦੇ ਵਿੱਚ, ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ, ਔਰ ਫਿਰ ਕਿਵੇਂ ਗਾਜ਼ਾ ਦੇ ਉੱਤੇ ਜਿਹੜਾ ਉਹਨਾਂ ਨੇ ਬੰਬ ਵਰਸਾਏ ਨੇ ਇਜ਼ਰਾਈਲੀ ਫੌਜ ਨੇ, ਔਰ ਕਿਵੇਂ ਉਹਨਾਂ ਦੇ 2 ਵੱਡੇ ਟਾਵਰ ਡਿਸਟਰੋਏ ਕੀਤੇ ਔਰ 60 ਤੋਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਕਾਫੀ ਬੱਚੇ ਔਰ ਬੀਬੀਆਂ ਨੇ ਉਹ ਉਸ ਦੇ ਵਿੱਚ ਮਾਰੇ ਗਏ। ਔਰ ਫਿਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਹਮਸ ਗੁਰਿੱਲੇ ਉੱਥੇ ਬੈਠੇ ਹੋਏ ਨੇ ਗਾਜ਼ਾ ਪੱਟੀ 'ਚ, ਉਹਨਾਂ ਨੇ ਜਿਹੜੇ ਨੇ ਤੈਲ ਅਵੀਵ ਦੇ ਉੱਤੇ ਔਰ ਦੂਸਰੇ ਰਾਕਟ ਬਰਸਾਏ ਔਰ 6 ਜਾਂ 7 ਇਜ਼ਰਾਈਲੀ ਵੀ ਮਾਰੇ ਗਏ। ਔਰ ਇਹ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਕਿ ਅਸੀਂ ਚੇਨ ਰਿਐਕਸ਼ਨ ਹੁੰਦਾ ਜਾਂਦਾ ਹੈ। ਔਰ ਅਜੇ ਕਿਉਂਕਿ ਹਮਸ ਵਾਲੇ ਬੈਠੇ ਨੇ ਗਾਜ਼ਾ ਸਟ੍ਰਿਪ 'ਚ, ਪਰ ਦੂਸਰੇ ਪਾਸੇ ਇਰਾਨੀਅਨ ਬੈਕਡ ਜਿਹੜੀ ਹਿਜ਼ਬੁੱਲਾ ਜਿਨ੍ਹਾਂ ਨੇ ਲਬਨਾਨ ਦੇ ਵਿੱਚ ਜਿਨ੍ਹਾਂ ਦਾ ਕਾਫੀ ਹੋਲਡ ਹੈ, ਜੇ ਉਹ ਵੀ ਇਹਦੇ 'ਚ ਸ਼ਾਮਲ ਹੁੰਦੇ ਨੇ। ਵੈਸਟ ਬੈਂਕ 'ਚ ਕੀ ਹੁੰਦਾ ਹੈ, ਇਸ ਵੇਲੇ ਤੇਜ਼ੀ ਨਾਲ ਲੋਕਾਂ ਦੇ ਉੱਤੇ, ਫਲਸਤੀਨੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਇਜ਼ਰਾਈਲੀ, ਔਰ ਉਹ ਬਿਲਕੁਲ ਨੀਓ ਨਾਜ਼ੀ ਜਿਹੜਾ ਖੁਦ ਕਰਪਸ਼ਨ ਕੇਸਾਂ 'ਚ ਵੀ ਫਸਿਆ ਹੋਇਆ ਹੈ। ਅਜੇ ਐਬਸਲੂਟ ਮੈਜੋਰਟੀ ਉਹਦੇ ਕੋਲ ਨਹੀਂ ਹੈ, ਇਜ਼ਰਾਈਲ 'ਚ ਕਿਹਦੀ ਹਕੂਮਤ ਬਣਨੀ ਹੈ ਨਹੀਂ, ਪਰ ਉਹ ਇਸ ਕਿਸਮ ਦੇ ਹਾਲਾਤ ਨੇਤਨਯਾਹੂ ਖੜੇ ਕਰ ਰਿਹਾ ਕਿ ਕੋਈ ਵੀ ਇਸ ਖਿੱਤੇ ਦੇ ਵਿੱਚ ਅਮਨ ਨਾ ਹੋ ਸਕੇ। ਜਿਹੜਾ ਇਨੀਸ਼ੀਏਟਿਵ ਅਮਰੀਕਾ ਨੇ ਸ਼ੁਰੂ ਕੀਤਾ ਜ਼ਾਹਰ ਹੈ ਈਰਾਨ ਦੇ ਨਾਲ, ਜਿਹੜੀ ਨਿਊਕਲੀਅਰ ਡੀਲ ਸੀ, ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ, UN ਬਾਡੀ ਦੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਉਹਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਉਸ ਦੇ ਵਿੱਚ ਜਿਹੜੇ ਯੂਰਪੀਅਨ ਪਾਵਰਸ, ਫਰਾਂਸ, UK ਔਰ ਜਰਮਨੀ, ਇਹ ਸਾਰੇ ਵੀ ਉਹਦੇ 'ਚ ਭਾਈਵਾਲ ਸੀ। ਔਰ ਇਹ ਬਾਈਡਨ ਦਾ ਪਹਿਲਾਂ ਵੀ ਚੋਣ ਕੈਂਪੇਨ 'ਚ ਵੀ ਸੀ ਔਰ ਉਹਨੂੰ ਰੀਸਟੋਰ ਕਰਨ ਦੇ ਲਈ ਗੱਲਬਾਤ ਵੀ ਜਾਰੀ ਰੱਖੀ ਹੋਈ ਹੈ ਈਰਾਨ ਦੇ ਨਾਲ ਵੀ। ਈਵਨ ਜਿਵੇਂ ਸਾਊਦੀ ਅਰੇਬੀਆ ਔਰ ਦੂਸਰਿਆਂ ਨੇ ਇਹ ਸਾਰਾ ਉਸ ਖਿੱਤੇ ਦੇ ਵਿੱਚ ਅਮਨ ਦੇ ਲਈ, ਔਰ ਇਹ ਈਵਨ ਟਰਕੀ ਔਰ ਸਾਊਦੀ ਅਰੇਬੀਆ ਵੀ ਨੈਗੋਸ਼ੀਏਸ਼ਨ 'ਚ ਆਏ। ਪਾਕਿਸਤਾਨ ਦੇ ਨਾਲ ਵੀ ਸਾਊਦੀ ਅਰੇਬੀਆ ਨੇ ਅਮਰੀਕਾ ਵਾਲੇ ਦੇ ਬਿਹੈਸ 'ਤੇ ਕੀਤਾ। ਸੋ ਇਹ ਜਿਹੜੀ ਮੈਨੂੰ ਇਹ ਲੱਗਦਾ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਹ ਮਨਸ਼ਾ ਸੀ ਜਾਂ ਹੈ ਕਿ ਘੱਟੋ ਘੱਟ ਇਸ ਖਿੱਤੇ ਦੇ ਵਿੱਚ, ਕਿਉਂਕਿ ਜੇ ਚੀਨ ਨਾਲ ਇਹ ਫੁੱਲ ਸਕੇਲ ਪੰਗਾ ਲੈਣਾ ਚਾਹੁੰਦੇ ਨੇ, ਪਰ ਉਸ ਤੋਂ ਪਹਿਲਾਂ ਇਸਲਾਮਿਕ ਵਰਲਡ ਦੇ ਵਿੱਚ ਇੱਕ ਅਮਨ ਦਾ ਮਾਹੌਲ ਬਣੇ। ਪਰ ਇਸ ਦੇ ਉਲਟ ਇਜ਼ਰਾਈਲ ਦਾ ਤਾਂ ਏਜੰਡਾ ਹੀ ਡਿਫਰੈਂਟ ਹੈ। ਉਹਨਾਂ ਨੂੰ ਤਾਂ ਜਿਹੜੀ ਉਹ ਹਾਲਾਤ ਪੈਦਾ ਕਰ ਰਹੇ ਨੇ, ਕਿਉਂਕਿ ਅਸੀਂ ਕਿਹਾ ਵੀ ਹੂ ਇਜ਼ ਟੂ ਬੀ ਬਲੇਮਡ। ਸੋ ਪਹਿਲਾ ਬਲੇਮ ਹਾਲਾਂਕਿ ਇੱਕ ਤਾਂ ਹਿਸਟੋਰੀਕਲ ਐਂਗਲ ਹੈ ਕਿ ਵੀ ਉਹਨਾਂ ਨੇ ਫਲਸਤੀਨੀਆਂ ਨਾਲ ਕੀ ਕੀਤਾ ਹੈ 1948 ਤੋਂ ਬਾਅਦ ਹੁਣ ਤੱਕ, ਉਸ ਦੇ ਉੱਤੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਔਰ ਰਾਈਟਲੀ ਸੋ। ਔਰ ਮੈਂ ਕੋਟ ਵੀ ਕਰਾਂਗਾ ਨੋਮ ਚੈਮਸਕੀ ਨੂੰ, ਜਿਹੜਾ ਇੱਕ ਥਿੰਕਰ ਹੈ ਔਰ ਜਿਹਦੇ ਇਸ ਕੋਟ ਨੂੰ ਅੱਜ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੋਂ ਲੈ ਕੇ ਹੋਰ ਸਾਰਿਆਂ ਨੇ ਅੱਗੋਂ ਰੀਟਵੀਟ ਕੀਤਾ। ਉਹ ਇੱਕ ਵੱਖਰਾ ਚੈਪਟਰ ਹੈ, ਪਰ ਮੌਜੂਦਾ ਹਾਲਾਤ ਦੇ ਵਿੱਚ ਨੇਤਨਯਾਹੂ ਉਹ ਮਾਹੌਲ ਸਿਰਜ ਰਿਹਾ ਤਾਂ ਕਿ ਅਮਰੀਕਾ ਕੋਲ ਔਰ ਵੈਸਟਰਨ ਤਾਕਤਾਂ ਕੋਲ ਕੋਈ ਆਪਸ਼ਨ ਨਾ ਬਚੇ ਸਿਵਾਏ ਇਸ ਦੇ ਕਿ ਉਹ ਇਜ਼ਰਾਈਲ ਦੀ ਪਿੱਠ 'ਤੇ ਆ ਕੇ ਉਵੇਂ ਹੀ ਖਲੋਣ ਜਿਵੇਂ ਪਹਿਲਾਂ ਉਹ ਮਨਮਾਨੀ ਕਰਕੇ ਨਿਕਲ ਜਾਂਦਾ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹਦੇ ਬਾਵਜੂਦ ਪ੍ਰੈਜ਼ੀਡੈਂਟ ਓਬਾਮਾ, ਜਿਨ੍ਹਾਂ ਦੀ 8 ਸਾਲ ਟਰਮ ਰਹੀ, ਉਹ ਫਲਸਤੀਨ ਦੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸੀ। ਉਹਨਾਂ ਦੇ ਕੈਂਪੇਨ ਦਾ ਹਿੱਸਾ ਵੀ ਸੀ। ਉਹਨਾਂ ਨੇ ਸਪੈਸ਼ਲ ਜਿਹੜਾ ਐਨਵੋਏ ਵੀ ਬਣਾਇਆ ਮਿਡਲ ਈਸਟ ਲਈ,
ਔਰ ਉਹਨਾਂ ਦੇ ਪ੍ਰਤੀ ਕੀ ਰਵੱਈਆ ਰਿਹਾ ਇਜ਼ਰਾਈਲ ਦਾ। ਲੇਕਿਨ ਇੰਨੀ ਪਾਵਰਫੁਲ ਲੌਬੀ ਹੈ ਇਜ਼ਰਾਈਲ ਦੀ ਵਾਸ਼ਿੰਗਟਨ ਡੀਸੀ ਦੇ ਵਿੱਚ ਕਿ ਉਹਨਾਂ ਨੂੰ ਕੁਝ ਕਰਨ ਨਹੀਂ ਦਿੱਤਾ ਗਿਆ। ਐਂਡ ਇਵੈਂਚੁਅਲੀ ਉਹੀ ਆਕੂਪਾਈਡ ਟੈਰੀਟਰੀਜ਼ ਦੇ ਵਿੱਚ ਉਹਨਾਂ ਨੇ ਜਿਹੜੀਆਂ ਜੂਇਸ਼ ਸੈਟਲਮੈਂਟਸ ਵੀ ਜਾਰੀ ਰਹੀਆਂ। ਔਰ ਇਹ ਜਿਹੜਾ ਕਾਨਸੈਪਟ ਜਦੋਂ ਯਾਸਰ ਅਰਾਫਾਤ ਨੇ ਸਮਝੌਤਾ ਕੀਤਾ ਸੀ ਇਜ਼ਰਾਈਲ ਦੇ ਨਾਲ, ਇੱਕ ਅੰਡਰਸਟੈਂਡਿੰਗ ਸੀ ਕਿ ਵੀ ਇੱਕ ਪਾਸੇ ਜਿਹੜਾ ਉਹ ਇਜ਼ਰਾਈਲ ਦੀ ਹੋਂਦ ਨੂੰ ਉਹਨਾਂ ਨੇ ਕਬੂਲਿਆ ਸੀ, ਆਪਣਾ ਚਾਰਟਰ ਨੂੰ ਪਾਸੇ ਰੱਖ ਕੇ ਜੋ ਫਲਸਤੀਨੀਅਨ ਪਾਰਲੀਮੈਂਟ ਦਾ ਸੀ ਉਹਨੂੰ ਨੈਗੇਟ ਕਰਕੇ, ਪਰ ਦੂਸਰੇ ਪਾਸੇ ਸੀ ਕਿ ਵਾਇਬਲ ਫਲਸਤੀਨੀਅਨ ਸਟੇਟ ਜਿਹਦੇ 'ਚ ਈਸਟ ਜੈਰੂਸ਼ਲਮ ਉਸ ਦੀ ਕੈਪੀਟਲ ਹੋਏਗਾ। ਕਿਉਂਕਿ ਈਸਟ ਜੈਰੂਸ਼ਲਮ ਦੀ ਇੱਕ ਆਪਣੀ ਹਿਸਟਰੀ ਹੈ, ਜੇ ਬਹੁਤ ਵੇਰਵੇ ਵਿੱਚ ਮੈਂ ਜਾਵਾਂਗਾ ਤੇ ਵਕਤ ਨਹੀਂ ਹੈ, ਪਰ ਇਨ ਬਰੀਫ ਮਜ਼ਹਬੀ ਐਂਗਲ ਤੋਂ ਜੈਰੂਸ਼ਲਮ ਤਿੰਨੋਂ ਹੀ ਜਿਹੜੇ ਵੱਡੇ ਮਜ਼ਹਬ ਦੁਨੀਆ ਦੇ ਨੇ, ਜਿਨ੍ਹਾਂ ਦੇ ਵਿੱਚ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ ਔਰ ਇਸਲਾਮ ਹੈ, ਉਸ ਦੇ ਦਾ ਉਹ ਇੱਕ ਕੇਂਦਰ ਹੈ, ਮੁਕੱਦਸ ਕੇਂਦਰ। ਜੂਜ਼ ਦੇ ਐਂਗਲ ਨਾਲ ਜਿਸ ਨੂੰ ਇਹ ਟੈਂਪਲ ਮਾਊਂਟ ਕਹਿੰਦੇ ਨੇ ਔਰ ਡੋਮ ਆਫ ਦਾ ਰੌਕ, ਔਰ ਇਹ ਸਾਰਾ ਜਿਹਨੂੰ ਰੋਮਨ ਨੇ ਢਾਇਆ, ਰੋਮਨ ਐम्पायर ਨੇ ਉਸ ਤੋਂ ਪਹਿਲਾਂ ਵੀ 2 ਵਾਰ ਟੱਠਿਆ ਬਣਿਆ, ਔਰ ਉਹਦੇ ਨਾਲ ਜੁੜੀ ਹੋਈ ਜਿਹੜੀ ਹੈ ਵਾਲ ਹੈ, ਵੈਸਟਰਨ ਵਾਲ, ਇਹ ਉਸ ਮੁਕਾਮ ਤੇ ਹੈ ਕਿਉਂਕਿ ਪੁਰਾਣਾ ਜੂਡਾਇਜ਼ਮ ਹੈ। ਉਸ ਤੋਂ ਬਾਅਦ ਅਸੀਂ ਕ੍ਰਿਸਚੀਅਨਿਟੀ ਦੇਖਦੇ ਹਾਂ। ਇਹੀ ਜੈਰੂਸ਼ਲਮ ਹੈ ਜਿੱਥੇ ਕਦੇ ਆ ਕੇ ਜੀਸਸ ਨੇ ਉਹ ਜੂਇਸ਼ ਟੈਂਪਲ ਦੇ ਵਿੱਚ ਸਾਰੇ ਟੇਬਲ ਜੋ ਵੀ ਸੀ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਵਪਾਰੀ ਇੱਥੇ ਇਕੱਠੇ ਹੋਏ ਹੋ, ਰੱਬ ਵਪਾਰ ਦਾ ਨਾਂ ਥੋੜ੍ਹੀ ਹੈ। ਫਿਰ ਇੱਥੇ ਹੀ ਉਹਨਾਂ ਨੂੰ ਕਰੂਸੀਫਾਈ ਕੀਤਾ ਗਿਆ ਜੀਸਸ ਨੂੰ, ਇੱਥੇ ਹੀ ਉਹਨਾਂ ਦਾ ਜਿਹੜਾ ਗਰੇਵ ਚੋਂ ਨਿਕਲਣਾ ਆਫਟਰ 48 ਆਵਰ ਜੋ ਉਹਨਾਂ ਦੀ ਆਪਣੀ ਹਿਸਟਰੀ ਹੈ ਉਹ ਵੀ ਇਸ ਥਾਂ 'ਤੇ, ਔਰ ਇੱਥੇ ਕ੍ਰਿਸਚਨਸ ਦਾ ਚਰਚ ਆਫ ਦਾ ਹੋਲੀ ਸੈਪਲਚਰ ਜਾਂ ਸੈਪਲਚਰ ਉਹਨੂੰ ਪ੍ਰੋਨਾਊਂਸ ਕਰਦੇ ਨੇ, ਇਹ ਵੀ ਹੈ। ਫਿਰ ਅਸੀਂ 1450 ਸਾਲ ਪੁਰਾਣੇ ਇਸਲਾਮ ਦਾ ਜ਼ਿਕਰ ਕਰੀਏ, ਔਰ ਬੇਸ਼ੱਕ ਇਹ ਮੁਬਾਰਕ ਦਿਨ ਜਿਹੜਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ ਔਰ ਈਵਨ ਈਦ ਨੂੰ ਲੈ ਕੇ, ਹਾਲਾਂ ਮੈਂ ਪਹਿਲਾਂ ਇਹ ਦੇਖਦਾ ਸੀ ਕਿ ਕੁਝ ਹਲਕਿਆਂ 'ਚ ਅਮਰੀਕਾ ਔਰ ਕੈਨੇਡਾ 'ਚ ਅੱਜ ਈਦ ਦਾ ਦਿਨ ਹੈ, ਪਰ ਪਾਕਿਸਤਾਨੀ ਹਵਾਲੇ ਨਾਲ ਜਾਂ ਉਹਨਾਂ ਦੇ ਮੈਂ ਸਕਾਲਰਸ ਵੱਲੋਂ ਜਾਂ ਉਹਨਾਂ ਦੀ ਜਿਹੜੀਆਂ ਰਿਲੀਜੀਅਸ ਅਥਾਰਟੀਜ਼ ਨੇ ਉਹ ਕੱਲ੍ਹ ਦਾ ਦਿਨ ਹੈ। ਸੋ ਕੱਲ੍ਹ ਦਾ ਦਿਨ ਅਸੀਂ ਈਦ ਮੁਬਾਰਕ ਵੀ ਕਵਾਂਗੇ, ਪਰ ਜਿਹੜੇ ਅੱਜ ਵੀ ਇੱਥੇ ਕਰ ਰਹੇ ਨੇ ਉਹਨਾਂ ਨੂੰ ਅਸੀਂ ਈਦ ਮੁਬਾਰਕ ਕਹਿੰਦੇ। ਪਰ ਐਨ ਇਸ ਰਮਜ਼ਾਨ ਦੇ ਮਹੀਨੇ ਜਿੱਥੇ ਕਿ ਹੁਣ ਇਸਲਾਮ ਦੇ ਹਵਾਲੇ ਨਾਲ ਜਿਵੇਂ ਮੈਂ ਕਿਹਾ ਸੀ ਕਿ ਤੀਸਰੀ ਮੁਕੱਦਸ ਸਭ ਤੋਂ ਥਾਂ ਇਸਲਾਮ 'ਚ ਮੱਕੇ ਔਰ ਮਦੀਨੇ ਤੋਂ ਬਾਅਦ ਅਲ ਅਕਸਾ, ਜਿੱਥੇ ਹਜ਼ਰਤ ਸਾਹਿਬ ਜਿਹੜੇ ਨੇ ਜਿੱਥੋਂ ਹੈਵਨਸ ਦੇ ਵਿੱਚ ਗਏ ਔਰ ਜਿਹਦਾ ਇੱਕ ਬੜਾ ਮੁਕਾਮ ਹੈ। ਹੁਣ ਰਮਜ਼ਾਨ ਦਾ ਮਹੀਨਾ ਜਦੋਂ ਕਿ ਰੋਜ਼ੇ ਨੇ ਔਰ ਮੁਬਾਰਕ ਮਹੀਨਾ ਇਹਨੂੰ ਕਿਹਾ ਜਾਂਦਾ ਹੈ, ਉਹਦੇ ਸ਼ੁਰੂ 'ਚ ਹੀ, ਔਰ ਇਹ ਕਿਵੇਂ ਇਜ਼ਰਾਈਲ ਨੇ ਇਹ ਖੁਦ ਪੰਗਾ ਲਿਆ ਕਿਉਂਕਿ ਉਹ ਚਾਹੁੰਦੇ ਨੇ ਕਿ ਇਸ ਥਾਂ ਦੇ ਉੱਤੇ ਗੜਬੜ ਹੋਏ, ਉਹਨਾਂ ਨੂੰ ਮੌਕਾ ਮਿਲੇ ਫਰਦਰ ਟੈਰੀਟਰੀ ਅਨੈਕਸ ਕਰਨ ਦਾ ਵੀ। ਔਰ ਜੇ ਅਮਰੀਕਾ ਕੋਈ ਅਮਨ ਅਮਾਨ ਚਾਹੁੰਦਾ ਹੈ, ਈਰਾਨ ਨਾਲ ਨੈਗੋਸ਼ੀਏਸ਼ਨ ਜਾਂ ਇਸਲਾਮਿਕ ਵਰਲਡ ਇੱਕ ਥਾਂ 'ਤੇ ਆਉਂਦਾ ਹੈ, ਇਹ ਉਹਨਾਂ ਨੂੰ ਸੂਟ ਨਹੀਂ ਕਰਦਾ। ਸੋ ਉਹਨਾਂ ਨੇ ਪਹਿਲਾਂ ਤਾਂ ਕਿਹਾ ਜੀ ਇੱਥੇ ਸਿਰਫ 10,000 ਬੰਦਾ ਹੀ ਮੈਕਸਿਮਮ ਆ ਸਕਦਾ, ਕੋਵਿਡ ਰੈਸਟ੍ਰਿਕਸ਼ਨ ਇਹ ਉਹ। ਔਰ ਫਿਰ ਜਿਵੇਂ ਉਹਨਾਂ ਨੇ ਅੰਦਰ ਪ੍ਰੇਅਰ ਕਰ ਰਹੇ ਮੁਸਲਮਾਨਾਂ ਦੇ ਉੱਤੇ, ਜਿਨ੍ਹਾਂ 'ਚ ਮੈਜੋਰਿਟੀ ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ, ਔਰ ਜੈਰੂਸ਼ਲਮ ਦੇ ਹਵਾਲੇ ਨਾਲ ਇਸ ਗੱਲ ਦਾ ਧਿਆਨ ਰਿਹਾ ਕਿ 1948 ਦੇ ਵਿੱਚ ਜਦੋਂ ਇਜ਼ਰਾਈਲ ਔਰ ਫਲਸਤੀਨ 'ਚ ਡਿਵਾਈਡ ਕਰਨ ਦਾ ਮਤਾ UN ਦੇ ਵਿੱਚ ਪਾਸ ਹੋਇਆ ਤੇ ਇਹ ਕਿਹਾ ਗਿਆ ਸੀ ਕਿ ਜੈਰੂਸ਼ਲਮ ਨੂੰ ਇੰਟਰਨੈਸ਼ਨਲ ਸਿਟੀ ਬਣਾਇਆ ਜਾਏ। ਲੇਕਿਨ ਉਸ ਵੇਲੇ ਕਿਉਂਕਿ ਜੰਗ ਜਾਰੀ ਸੀ ਉੱਥੇ ਉਹਨਾਂ ਨੇ ਮੰਨਿਆ ਨਹੀਂ ਬਹੁਤਿਆਂ ਨੇ। ਜੈਰੂਸ਼ਲਮ ਜਿਹੜਾ ਹੈ ਇਹ ਪੂਰੇ ਦਾ ਪੂਰਾ ਜਾਰਡਨ ਦੇ ਕੰਟਰੋਲ 'ਚ ਆਇਆ, ਜਾਰਡਨ ਦੇ ਕਬਜ਼ੇ 'ਚ ਆਇਆ। ਔਰ ਫਿਰ 1967 ਦੇ ਵਿੱਚ ਜਿਹੜੀ 6 ਡੇ ਵਾਰ ਹੋਈ ਉਹਦੇ 'ਚ ਇਜ਼ਰਾਈਲ ਵਾਲਿਆਂ ਨੇ ਵਾਪਸ ਖੋਹ ਲਿਆ ਔਰ ਉੱਥੇ ਹੀ ਉਹਨਾਂ ਦੀ ਕਨੈਸਟ ਔਰ ਪਾਰਲੀਮੈਂਟ ਔਰ ਇਹ ਉਹ ਸਾਰਾ ਉੱਥੇ ਹੀ ਹੈ। ਲੇਕਿਨ ਈਸਟਰਨ ਜੈਰੂਸ਼ਲਮ ਜਿਹੜਾ ਹੈ ਉਹ ਫਲਸਤੀਨੀ ਅਰਬ ਜ਼ਾਰ ਹੈ, ਮੁਸਲਮਾਨ ਉਹਨਾਂ ਦੀ ਮੈਜੋਰਿਟੀ ਹੈ। ਔਰ ਉਹਦੇ 'ਚ ਵੀ 1970ਵਿਆਂ ਦੇ ਵਿੱਚ ਜਦੋਂ ਕਿ ਇਹ ਸਾਰਾ ਚੱਲ ਰਿਹਾ ਸੀ, ਜਿਹੜੇ ਹੋਰ ਥਾਵਾਂ ਤੋਂ ਬੇਘਰੇ ਹੋਏ ਫਲਸਤੀਨੀ ਸੀ ਉਹਨਾਂ ਨੇ ਆ ਕੇ ਉੱਥੇ ਜਿਹੜਾ ਆਪਣਾ ਮੁਕਾਮ ਕੀਤਾ, ਉਹਨਾਂ ਨੂੰ ਠਹਿਰਾ ਹੋਇਆ। ਔਰ ਹੁਣ ਲਗਭਗ 50 ਸਾਲ ਬਾਅਦ ਉਹਨਾਂ ਦੀ ਕੋਰਟ ਇਹ ਫੈਸਲਾ ਸੁਣਾ ਰਹੀ ਹੈ, ਉਹ ਸ਼ੇਖ ਜਰਾ ਨਾਂ ਦੀ ਥਾਂ ਹੈ, ਕਿ ਜੀ ਇਹਨਾਂ ਨੂੰ ਜਿਹੜਾ ਫਲਸਤੀਨੀਆਂ ਨੂੰ ਇੱਥੇ ਦਾ ਵਛਿੰਦੇ ਮੰਨਣਾ ਕਿ ਨਹੀਂ ਮੰਨਣਾ। ਹੁਣ ਇਹ ਵੀ ਇੱਕ ਪ੍ਰੋਵੋਕੇਸ਼ਨ ਕਿ ਉਹੀ ਕੋਰਟ ਪੀਰੀਅਡ ਉਧਰ ਅਲ ਅਕਸਾ ਮਸਜਿਦ ਦੇ ਵਿੱਚ ਜੂਇਸ਼ ਫੌਜ ਨੇ ਜਾ ਕੇ ਅੰਦਰ ਰਬੜ ਬੁਲਟ ਸੈਂਕੜਿਆਂ ਦੀ ਗਿਣਤੀ ਚਲਾਈਆਂ, 300 ਤੋਂ ਜ਼ਿਆਦਾ ਜ਼ਖਮੀ ਕੀਤੇ ਜਿਨ੍ਹਾਂ 'ਚ ਬੀਬੀਆਂ ਵੀ ਸ਼ਾਮਲ ਨੇ। ਔਰ ਇਸ ਸਭ ਦੇ ਚੱਲਦਿਆਂ ਫਿਰ ਅੱਗੋਂ ਜਿਹੜੀ ਹੈ ਜ਼ਾਹਰ ਹੈ ਕਿ ਥਾਂ ਥਾਂ ਪ੍ਰੋਟੈਸਟ ਸ਼ੁਰੂ ਹੋਏ
ਔਰ ਫਿਰ ਜੇ ਉੱਥੋਂ ਰਾਕਟ ਦਾਗੇ ਗਏ ਗਾਜ਼ਾ ਤੋਂ, ਕਿਉਂਕਿ ਗਾਜ਼ਾ 1967 ਦੀ ਉਸ 6 ਡੇ ਵਾਰ ਦੇ ਵਿੱਚ ਜਿਹੜੀ ਹੈ ਇਹ ਇਜਿਪਟ ਤੋਂ ਲਿਆ ਗਿਆ ਸੀ ਔਰ ਫਿਰ ਇਹਨਾਂ ਨੇ ਏਅਰ ਰੇਡ ਕਰਕੇ ਕਿੰਨੇ ਹੋਰ ਮਾਰੇ ਨੇ। ਔਰ ਇਸ ਵੇਲੇ ਹਾਲਤ ਇਹ ਹੈ ਕਿ ਵੀ ਪੂਰੀ ਜੰਗ ਦੀ ਜਿਹੜੀ ਆ ਉਹ ਬਣੀ ਹੋਈ ਹੈ ਸਾਰੀ ਸਥਿਤੀ। ਔਰ ਜਿਵੇਂ ਮੈਂ ਕਿਹਾ ਸੀ ਕਿ ਨੋਮ ਚੋਮਸਕੀ ਬਹੁਤ ਵੱਡਾ ਥਿੰਕਰ ਹੈ, ਉਹਨੇ ਜੋ ਕਿਹਾ, ਔਰ ਇਹ ਕਈ ਵਾਰ ਇੱਕ ਕੋਟ ਸਾਰੀ ਕਹਾਣੀ ਬਿਆਨ ਕਰਦੀ ਹੈ। ਬੇਸ਼ੱਕ ਫਲਸਤੀਨੀਆਂ ਦੀ ਦਾਸਤਾਨ ਜੇ 1948 ਤੋਂ ਸ਼ੁਰੂ ਕਰੀਏ ਜਾਂ ਈਵਨ ਉਸ ਤੋਂ ਵੀ ਪਹਿਲਾਂ, ਹਾਲਾਂ ਅਰਬ ਮੁਲਕਾਂ ਦੇ ਹਵਾਲੇ ਨਾਲ ਵੀ ਕੋਈ ਉਹਨਾਂ ਨਾਲ ਕੋਈ ਫੇਅਰ ਸਲੂਕ ਨਹੀਂ ਕੀਤਾ। ਸਾਊਦੀ ਅਰੇਬੀਆ ਹੋਏ, ਦੂਸਰੇ ਹੋਣ, ਔਰ ਜਾਰਡਨ ਦੇ ਵਿੱਚ ਵੀ ਵੱਡੀ ਗਿਣਤੀ ਜਿਹੜੀ ਹੈ ਫਲਸਤੀਨੀ ਆਬਾਦੀ ਦੀ ਹੈ। ਲੇਕਿਨ ਜਿਹੜਾ ਇਹ ਨੋਮ ਚੋਮਸਕੀ ਨੇ ਇਹ ਪਿਛਲੇ 74 ਸਾਲ ਦੀ ਕਹਾਣੀ ਜ਼ਰੂਰ ਬਿਆਨੀ ਹੈ ਕਿ ਉਹਨਾਂ ਦੇ ਨਾਲ ਇਜ਼ਰਾਈਲੀ ਕੀ ਸਲੂਕ ਕਰ ਰਹੇ ਨੇ। ਉਹ ਕਹਿੰਦੇ ਨੇ, ਯੂ ਟੇਕ ਮਾਈ ਵਾਟਰ, ਬਰਨ ਮਾਈ olive trees, destroy my house, take my job, steal my land, imprison my father, kill my mother, bombard my country, starve us all, humiliate us all, but I am to blame, I shot a rocket back. ਇੱਕ ਹੁਣੇ ਉਹਨਾਂ ਨੇ ਕਿ ਵੀ ਕੀਤਾ ਕੀ ਹੈ ਇਜ਼ਰਾਈਲ ਨੇ ਔਰ ਕਰ ਕੀ ਰਹੇ ਨੇ। ਉਹਨਾਂ ਨੇ ਉਹਨਾਂ ਦਾ ਪਾਣੀ ਖੋਹ ਲਿਆ, ਉਹਨਾਂ ਦੇ olive trees ਦੇ ਉੱਤੇ ਕਬਜ਼ੇ ਕੀਤੇ ਹੋਏ ਨੇ, ਘਰ ਤਬਾਹ ਕੀਤੇ ਨੇ, ਨੌਕਰੀਆਂ ਉਹਨਾਂ ਨੂੰ ਜਿਹੜਾ ਉਹ ਬੇਹਾਲ ਜਿਹੜਾ ਉਹ ਕੀਤਾ ਹੋਇਆ, ਉਹਨਾਂ ਦੀ ਜ਼ਮੀਨ ਆਕੂਪਾਈ ਟੈਰੀਟਰੀ ਜਿਹਦੇ 'ਤੇ ਇਹ ਆਪਣੀਆਂ ਸੈਟਲਮੈਂਟਸ ਬਣਾ ਰਹੇ ਨੇ, ਉਹਨਾਂ ਦੇ ਬਾਪ ਨੂੰ, ਮਾਂ ਨੂੰ, ਔਰਤਾਂ ਨੂੰ ਬੇਪਤ ਕਰਦੇ ਨੇ, ਬੰਬਾਰਡਮੈਂਟ ਜਦੋਂ ਚਾਹੇ ਕਰਦੇ ਨੇ, ਭੁੱਖੇ ਮਾਰਨ ਤੱਕ ਲੈ ਗਏ ਨੇ, ਦਿਨ ਰਾਤ ਉਹਨਾਂ ਨੂੰ ਹਿਊਮੀਲੇਟ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਪਰ ਜੇ ਮੈਂ ਇਸ ਸਾਰੇ ਤੋਂ ਬਾਅਦ ਇੱਕ ਰਾਕਟ ਸੁੱਟ ਦਿਆਂ ਤੇ ਇਸ ਸਾਰੇ ਦੇ ਲਈ ਜੋ ਚੱਲ ਰਿਹਾ ਹੈ ਮੇਰਾ ਕਸੂਰ ਹੈ, ਮੈਨੂੰ ਬਲੇਮ ਕੀਤਾ ਜਾਂਦਾ। ਔਰ ਇਹ ਵਿਹਾਰ ਅਸੀਂ ਦੇਖ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਨੇ ਫਿਕਰ ਜ਼ਰੂਰ ਜ਼ਾਹਰ ਕੀਤਾ ਹੈ, ਲੇਕਿਨ ਇਹਦੇ ਬਾਵਜੂਦ ਅੱਜ ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਹੈ। ਕੋਈ ਸਿਕਿਉਰਿਟੀ ਕੌਂਸਲ ਮੀਟ, ਹਾਲਾਂ OIC ਦੂਸਰੇ ਹੁਣ ਐਕਟਿਵ ਹੋਏ ਨੇ, ਪਹਿਲਾਂ ਈਵਨ ਇਹ 57 ਮੈਂਬਰਡ OIC ਵੀ ਸੁੱਤੇ ਹੋਏ ਸੀ, ਇਹਨਾਂ ਨੇ ਵੀ ਐਵੇਂ ਫਰਜ਼ੀ ਜਿਹੇ ਜਿਹੜੇ ਨੇ ਉਹ ਬਿਆਨ ਦਿੱਤੇ ਸੀ। ਪਰ ਹੁਣ ਜਿਵੇਂ ਤੈਯਬ ਅਰਦੋਗਨ ਟਰਕੀ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਸਟੈਂਡ ਲਿਆ ਹੈ, ਇਮਰਾਨ ਖਾਨ ਹੋਰਾਂ ਨੇ ਲਿਆ ਹੈ, ਪਰ ਇਨ ਦਾ ਐਂਡ ਆਫ ਦਾ ਡੇ ਜੇ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਵੀ ਵਾਟਰ ਵਕਤਨ ਬਾ ਵਕਤਨ ਟੈਸਟ ਕੀਤੇ ਨੇ, ਕਿਉਂਕਿ ਇੱਕ ਪਾਸੇ ਫਲਸਤੀਨੀ ਬੇਘਰੇ, ਇਹਦੇ ਬਾਵਜੂਦ ਜੇ ਸਾਊਦੀ ਅਰੇਬੀਆ ਨੇ ਇਜ਼ਰਾਈਲੀ ਫਲਾਈਟਸ ਨੂੰ ਆਪਣੇ ਸਕਾਈ ਲਾਈਨ 'ਚੋਂ ਲੰਘਣ ਦਾ ਜਿਹੜਾ ਦਿੱਤਾ, UAE ਨੇ ਉਹਨਾਂ ਨੂੰ ਕੀਤਾ, ਔਰ ਇਸ ਸਾਰੇ 'ਚੋਂ ਉਹਨਾਂ ਨੂੰ ਇਜ਼ਰਾਈਲ ਨੂੰ ਲੱਗਾ ਵੀ ਇਹ ਤਾਂ ਬੇਗੈਰਤ ਲੋਕ ਨੇ, ਇਹਨਾਂ ਨੂੰ ਤਾਂ ਜਿੰਨਾ ਕੁੱਟੋ ਉਨਾ ਇਹ ਜ਼ਿਆਦਾ ਲਿਫਦੇ ਨੇ। ਔਰ ਹੁਣ ਵੀ ਆਮ ਮੁਸਲਮਾਨ ਤਾਂ ਹਮੇਸ਼ਾ ਹੀ ਹਰ ਜਿਹੜਾ ਆਮ ਮਜ਼ਹਬ ਨੂੰ ਮੰਨਣ ਵਾਲਾ ਹੈ ਉਹ ਖਲੋਂਦਾ ਹੈ ਆਪਣੇ ਲੋਕਾਂ ਲਈ, ਉਹਨਾਂ ਦੀ। ਔਰ ਸਾਡਾ ਅਸੀਂ ਜਦੋਂ ਆਪਣਾ ਫੇਟ ਦੇਖਦੇ ਹਾਂ ਖਾਲਿਸਤਾਨ ਦਾ, ਇੰਡੀਅਨ ਆਕੂਪਾਈਡ ਪੰਜਾਬ ਦਾ, ਕਸ਼ਮੀਰੀਆਂ ਦਾ ਫੇਟ ਦੇਖਦੇ ਹਾਂ, ਫਲਸਤੀਨੀਆਂ ਦੇ ਲਈ ਸਾਡਾ ਦਿਲ ਉਵੇਂ ਹੀ ਜਿਹੜਾ ਉਹ ਰੋਂਦਾ ਹੈ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਨਾ ਕੋਈ ਹਿਊਮਨ ਰਾਈਟਸ ਨਾਂ ਦੀ ਚੀਜ਼ ਹੈ, ਨਾ ਇਨਸਾਨੀਅਤ ਨਾਂ ਦੀ ਚੀਜ਼ ਹੈ, ਇਹ ਵਪਾਰੀ ਕਿਸਮ ਦੇ ਲੋਕ, ਤਜ਼ਾਰਤੀ ਲੋਕ ਜਿਹੜੇ ਇਖਲਾਕ ਨੂੰ, ਇਨਸਾਨੀਅਤ ਦੀ ਵੀ ਤਜ਼ਾਰਤ ਕਰਦੇ ਨੇ। ਔਰ ਇਸ ਵੇਲੇ ਅਸੀਂ ਉਹਨਾਂ ਦੇ ਲਈ ਦੋ ਅਥਰੂ ਹੀ ਘੇਰ ਸਕਦੇ ਹਾਂ, ਉਹਨਾਂ ਮਜ਼ਲੂਮ ਫਲਸਤੀਨੀਆਂ ਦੇ ਲਈ। ਪਰ ਜੇ ਤੁਸੀਂ ਈਵਨ ਅਲ-ਅਕਸਾ ਮੌਸਕ ਦੇ ਵਿੱਚ ਵੀ ਜਿਹੜੇ ਇਮੇਜਿਸ ਨੇ ਕਿ ਕਿਵੇਂ ਬੀਬੀਆਂ ਬਰਾਬਰ ਜਿਹੜੀ ਹੈ ਉਹ ਚੈਲੰਜ ਦੇ ਰੂਪ ਦੇ ਵਿੱਚ ਦੇ ਰਹੀ, ਇਹੀ ਡਿਫਾਈਂਸ ਹੈ। ਔਰ ਇਨ ਦਾ ਐਂਡ ਜੇ ਅਸੀਂ ਈਮਾਨ ਵਾਲੇ ਲੋਕ, ਰੱਬ 'ਚ ਯਕੀਨ ਰੱਖਣ ਵਾਲੇ ਲੋਕ ਮੰਨਦੇ ਹਾਂ ਕਿ ਅਲਟੀਮੇਟ ਜਸਟਿਸ ਰੱਬ ਕਰਦਾ ਤੇ ਉਹ ਜ਼ਰੂਰ ਹੋਏਗਾ। ਇਸ ਵੇਲੇ ਡਿਫਾਈਂਸ ਰਹਿਣੀ, ਚੈਲੰਜ ਰਹਿਣਾ, ਇਹ ਸਭ ਤੋਂ ਵੱਡੀ ਗੱਲ ਹੈ। ਔਰ ਅਸੀਂ ਉਹਨਾਂ ਦੇ ਲਈ ਦੁਆ ਕਰਦੇ ਹਾਂ ਜਿਹੜੇ ਮਜ਼ਲੂਮ ਨੇ, ਜਿਹੜੇ ਸਫਰ ਕਰ ਰਹੇ ਨੇ, ਔਰ ਅਲਟੀਮੇਟਲੀ ਜ਼ਾਲਮ ਦਾ ਅੰਤ ਹੁੰਦਾ ਹੈ। ਇਹ ਅਲਟੀਮੇਟ ਟਰੂਥ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।